ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 16 ਮਾਰਚ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਮਵਾਦ, ਸੁਨਹਿਰੀ ਮਤਨ, ਸਲਾਤੀਨ ਤੇ ਉਹਨੂੰ ਸਾਰੀ ਉਮਰ ਬਾਦਸ਼ਾਹ ਵੱਲੋਂ ਵਜ਼ੀਫੇ ਦੇ ਤੌਰ ਤੇ ਹਰ ਰੋਜ਼ ਰਸਦ ਮਿਲਦੀ ਰਹੀ। ਜਵਾਬੀ ਪੜ੍ਹਾਈ ਪਤਰਸ, ਅਮਸਾਲ। ਰੱਬ ਤੇ ਸਾਡੇ ਖੁਦਾਵੰਦ ਯਿਸੂ ਦੀ ਪਛਾਣ ਦੇ ਪਾਰੋਂ ਫਜ਼ਲ ਤੇ ਇਤਮਾਨਾਨ ਤੁਹਾਨੂੰ ਬਹੁਤਾ ਹੁੰਦਾ ਰਵੇ, ਜਿਨ੍ਹਾਂ ਦੇ ਪਾਰੋਂ ਉਹਨੇ ਸਾਡੇ ਨਾਲ ਬਹੁਤ ਕੀਮਤੀ ਤੇ ਬੜੇ ਵੱਡੇ ਵਾਅਦੇ ਕੀਤੇ, ਤਾਂ ਜੋ ਉਹਨਾਂ ਦੇ ਰਾਹੀਂ ਤੁਸੀਂ ਉਸ ਖਰਾਬੀ ਤੋਂ ਬਚ ਕੇ ਜਿਹੜੀ ਜੱਗ ਵਿੱਚ ਵੱਡੀ ਖਾਹਿਸ਼ ਦੇ ਪਾਰੋਂ ਹੈ, ਇਲਾਹੀ ਜ਼ਾਤ ਵਿੱਚ ਸ਼ਰੀਕ ਹੋ ਜਾਓ, ਬਲਕਿ ਇਹਦੇ ਨਾਲ ਤੁਸੀਂ ਸਾਡੇ ਖੁਦਾਵੰਦ ਤੇ ਮੁਕਤੀਦਾਤਾ ਮਸੀਹ ਯਿਸੂ ਦੀ ਹਮੇਸ਼ਾ ਦੀ ਬਾਦਸ਼ਾਹੀ ਵਿੱਚ ਬੜੀ ਇੱਜ਼ਤ ਦੇ ਨਾਲ ਦਾਖਲ ਕੀਤੇ ਜਾਵੋਗੇ। ਜਿਹੜੇ ਮੇਰੇ ਨਾਲ ਪਿਆਰ ਕਰਦੇ ਨੇ, ਮੈਂ ਉਹਨਾਂ ਨਾਲ ਪਿਆਰ ਕਰਦੀ ਹਾਂ, ਤੇ ਜਿਹੜੇ ਮੈਨੂੰ ਦਿਲੋਂ ਲੱਭਦੇ ਨੇ ਉਹ ਮੈਨੂੰ ਪਾ ਲੈਣਗੇ। ਦੌਲਤ ਤੇ ਇੱਜ਼ਤ ਮੇਰੇ ਨਾਲ ਨੇ, ਬਲਕਿ ਹਮੇਸ਼ਾ ਦੀ ਦੌਲਤ ਤੇ ਸਦਾਕਤ ਵੀ। ਮੇਰਾ ਫਲ ਸੋਨੇ ਤੋਂ ਬਲਕਿ ਕੁੰਦਨ ਤੋਂ ਵੀ ਚੰਗਾ ਏ, ਤੇ ਮੇਰਾ ਹਾਸਲ ਖਾਲਸ ਚਾਂਦੀ ਤੋਂ। ਮੈਂ ਸਦਾਕਤ ਦੀ ਰਾਹ ਉੱਤੇ ਇਨਸਾਫ ਦੀਆਂ ਰਾਵਾਂ ਉੱਤੇ ਟੁਰਦੀ ਹਾਂ, ਤਾਂ ਜੋ ਮੈਂ ਉਹਨਾਂ ਨੂੰ ਜਿਹੜੇ ਮੇਰੇ ਨਾਲ ਮੁਹੱਬਤ ਰੱਖਦੇ ਨੇ ਮਾਲ ਦੇ ਵਾਰਸ ਬਣਾਵਾਂ ਤੇ ਉਹਨਾਂ ਦੇ ਖਜ਼ਾਨਿਆਂ ਨੂੰ ਭਰ ਦੇਵਾਂ। ਦਰਸੀ ਆਵਾਜ਼ ਬਾਈਬਲ ਵਿੱਚੋਂ ਜ਼ਬੂਰ। ਐ ਖੁਦਾਵੰਦ, ਤੇਰੀ ਸ਼ਫਕਤ ਕਿੰਨੀ ਬੇਸ਼ਕੀਮਤ ਏ। ਬਨੀ ਆਦਮ ਤੇਰੀਆਂ ਬਾਹਾਂ ਦੇ ਪਰਛਾਵੇਂ ਹੇਠਾਂ ਪਨਾਹ ਲੈਂਦੇ ਨੇ। ਉਹ ਤੇਰੇ ਘਰ ਦੀਆਂ ਨੇਮਤਾਂ ਤੋਂ ਖੂਬ ਆਸੂਦਾ ਹੋਣਗੇ। ਤੂੰ ਉਹਨਾਂ ਨੂੰ ਆਪਣੀ ਖੁਸ਼ਨੂਦੀ ਦੇ ਦਰਿਆ ਵਿੱਚੋਂ ਪਿਆਵੇਂਗਾ, ਕਿਉਂ ਜੇ ਹਯਾਤੀ ਦਾ ਚਸ਼ਮਾ ਤੇਰੇ ਕੋਲ ਏ। ਤੇਰੇ ਨੂਰ ਦੇ ਪਾਰੋਂ ਅਸੀਂ ਲੋ ਵੇਖਾਂਗੇ। ਸਲਾਤੀਨ। ਤੇ ਬਹੁਤ ਦਿਨਾਂ ਬਾਅਦ ਇੰਜ ਹੋਇਆ ਭਈ ਰੱਬ ਦਾ ਇਹ ਕਲਾਮ ਤੀਜੇ ਵਰੇ ਏਲੀਆ ਉੱਤੇ ਨਾਜ਼ਲ ਹੋਇਆ, ਭਈ ਜਾ ਕੇ ਅਖੀਬ ਨੂੰ ਮਿਲ, ਤੇ ਮੈਂ ਧਰਤੀ ਉੱਤੇ ਮੀਂਹ ਵਰਾਵਾਂਗਾ। ਇਸ ਲਈ ਏਲੀਆ ਅਖੀਬ ਨੂੰ ਮਿਲਣ ਨੂੰ ਟੁਰ ਪਿਆ, ਤੇ ਸਾਮਰੀਆ ਵਿੱਚ ਬਹੁਤ ਸਖਤ ਕਾਲ ਪਿਆ ਸੀ। ਫਿਰ ਏਲੀਆ ਨੇ ਅਖੀਬ ਨੂੰ ਆਖਿਆ, ਉੱਤੇ ਆ ਜਾ, ਖਾ ਤੇ ਪੀ, ਕਿਉਂ ਜੇ ਬਹੁਤ ਬਾਰਿਸ਼ ਵਾਲੀ ਆਵਾਜ਼ ਏ। ਇਸ ਲਈ ਅਖੀਬ ਖਾਣ ਪੀਣ ਨੂੰ ਉੱਤੇ ਟੁਰ ਗਿਆ, ਤੇ ਏਲੀਆ ਕਿਰਮਲ ਦੇ ਸਿਰੇ ਉੱਤੇ ਚੜ੍ਹ ਗਿਆ, ਤੇ ਧਰਤੀ ਉੱਤੇ ਸਿਰ ਸੁੱਟ ਕੇ ਆਪਣਾ ਮੂੰਹ ਆਪਣੇ ਗੋਡਿਆਂ ਦੇ ਵਿਚਕਾਰ ਰੱਖ ਲਿਆ, ਤੇ ਆਪਣੇ ਖਾਦਮ ਨੂੰ ਆਖਿਆ, ਜ਼ਰਾ ਉੱਤੇ ਜਾ ਕੇ ਸਮੁੰਦਰ ਵੱਲ ਤੇ ਵੇਖ। ਇਸ ਲਈ ਉਹਨੇ ਉੱਤੇ ਜਾ ਕੇ ਨਜ਼ਰ ਕੀਤੀ ਤੇ ਆਖਿਆ, ਉੱਥੇ ਕੁਝ ਵੀ ਨਹੀਂ ਏ। ਉਹਨੇ ਆਖਿਆ, ਫਿਰ 7 ਵਾਰੀ ਜਾ। ਤੇ 7ਵੀਂ ਵਾਰੀ ਉਹਨੇ ਆਖਿਆ, ਵੇਖ, ਇੱਕ ਨਿੱਕਾ ਜਿਹਾ ਬੱਦਲ ਬੰਦੇ ਦੇ ਹੱਥ ਬਰਾਬਰ ਸਮੁੰਦਰ ਵਿੱਚੋਂ ਉੱਠਿਆ ਏ। ਤਦ ਉਹਨੇ ਆਖਿਆ, ਜਾ ਤੇ ਅਖੀਬ ਨੂੰ ਆਖ ਭਈ ਆਪਣਾ ਰੱਥ ਤਿਆਰ ਕਰਵਾ ਕੇ ਹੇਠਾਂ ਉਤਰ ਜਾ, ਤਾਂ ਜੋ ਬਾਰਿਸ਼ ਨਾ ਤੈਨੂੰ ਰੋਕੇ। ਤੇ ਥੋੜੇ ਚਿਰ ਵਿੱਚ ਹੀ ਅਸਮਾਨ ਹਨੇਰੀ ਤੇ ਬਦਲਾਂ ਨਾਲ ਕਾਲਾ ਹੋ ਗਿਆ, ਤੇ ਬੜਾ ਮੀਂਹ ਪਿਆ, ਤੇ ਅਖੀਬ ਸਵਾਰ ਹੋ ਕੇ ਯਜ਼ਰੀਏਲ ਨੂੰ ਚਲਾ ਗਿਆ। ਸਲਾਤੀਨ। ਤੇ ਅੰਬੀਆਜ਼ਾਦਿਆਂ ਦੀਆਂ ਬੁੱਢੀਆਂ ਵਿੱਚੋਂ ਇੱਕ ਬੁੱਢੀ ਨੇ ਅਲੀਸ਼ਾ ਅੱਗੇ ਮਿੰਨਤ ਕੀਤੀ ਤੇ ਆਖਣ ਲੱਗੀ, ਭਈ ਤੇਰਾ ਖਾਦਮ ਮੇਰਾ ਬੰਦਾ ਮਰ ਗਿਆ ਏ, ਤੇ ਤੈਨੂੰ ਪਤਾ ਏ ਭਈ ਤੇਰਾ ਖਾਦਮ ਖੁਦਾਵੰਦ ਤੋਂ ਡਰਦਾ ਸੀ, ਤੇ ਹੁਣ ਕਰਜ਼ ਲੈਣ ਵਾਲਾ ਆਇਆ ਏ, ਭਈ ਮੇਰੇ ਦੋਵਾਂ ਪੁੱਤਰਾਂ ਨੂੰ ਲੈ ਜਾਵੇ, ਤਾਂ ਜੋ ਉਹ ਗੁਲਾਮ ਬਣਨ। ਅਲੀਸ਼ਾ ਨੇ ਉਹਨੂੰ ਆਖਿਆ, ਮੈਂ ਤੇਰੇ ਲਈ ਕੀ ਕਰਾਂ? ਮੈਨੂੰ ਦੱਸ ਭਈ ਤੇਰੇ ਕੋਲ ਘਰ ਵਿੱਚ ਕੀ ਏ? ਉਹਨੇ ਆਖਿਆ, ਤੇਰੀ ਲੌਂਡੀ ਦੇ ਕੋਲ ਘਰ ਵਿੱਚ ਇੱਕ ਪਿਆਲਾ ਤੇਲ ਦੇ ਇਲਾਵਾ ਕੁਝ ਵੀ ਨਹੀਂ ਏ। ਤਦ ਉਹਨੇ ਆਖਿਆ, ਭਈ ਤੂੰ ਜਾ ਤੇ ਬਾਹਰੋਂ ਆਪਣੇ ਗੁਆਂਢੀਆਂ ਕੋਲੋਂ ਭਾਂਡੇ ਉਧਾਰ ਲੈ ਕੇ ਆ। ਉਹ ਭਾਂਡੇ ਖਾਲੀ ਹੋਣ ਤੇ ਥੋੜੇ ਭਾਂਡੇ ਨਾ ਲਿਆਵੀਂ। ਫਿਰ ਤੂੰ ਆਪਣੇ ਪੁੱਤਰਾਂ ਨੂੰ ਨਾਲ ਲੈ ਕੇ ਅੰਦਰ ਜਾਵੀਂ, ਤੇ ਮਗਰੋਂ ਬੂਹਾ ਬੰਦ ਕਰ ਲਵੀਂ, ਤੇ ਉਹਨਾਂ ਸਾਰੇ ਭਾਂਡਿਆਂ ਵਿੱਚ ਤੇਲ ਪਾਵੀਂ, ਤੇ ਜਿਹੜਾ ਭਰ ਜਾਵੇ ਉਹਨੂੰ ਚੁੱਕ ਕੇ ਪਾਸੇ ਧਰ ਲਵੀਂ। ਫਿਰ ਉਹ ਉਹਦੇ ਕੋਲੋਂ ਟੁਰ ਗਈ, ਤੇ ਉਹਨੇ ਆਪਣੇ ਪੁੱਤਰਾਂ ਨੂੰ ਅੰਦਰ ਨਾਲ ਲੈ ਕੇ ਬੂਹਾ ਬੰਦ ਕਰ ਲਿਆ, ਤੇ ਉਹ ਉਹਦੇ ਕੋਲ ਲਿਆਉਂਦੇ ਜਾਂਦੇ ਸੀ, ਤੇ ਉਹ ਤੇਲ ਭਰੀ ਜਾਂਦੀ ਸੀ। ਜਦ ਉਹ ਭਾਂਡੇ ਭਰ ਗਏ, ਤੇ ਉਹਨੇ ਆਪਣੇ ਪੁੱਤਰਾਂ ਨੂੰ ਆਖਿਆ, ਮੇਰੇ ਕੋਲ ਇੱਕ ਹੋਰ ਭਾਂਡਾ ਲਿਆਓ। ਉਹਨੇ ਉਹਨੂੰ ਆਖਿਆ, ਹੋਰ ਤੇ ਕੋਈ ਭਾਂਡਾ ਨਹੀਂ ਏ। ਤਦ ਤੇਲ ਬੰਦ ਹੋ ਗਿਆ। ਤਦ ਉਹਨੇ ਆ ਕੇ ਰੱਬ ਦੇ ਬੰਦੇ ਨੂੰ ਦੱਸਿਆ। ਉਹਨੇ ਉਹਨੂੰ ਆਖਿਆ, ਜਾ ਤੇਲ ਵੇਚ
ਤੇ ਕਰਜ਼ਾ ਵਾਪਸ ਕਰ, ਤੇ ਜਿਹੜਾ ਬਾਕੀ ਬਚ ਜਾਵੇ ਉਹਦੇ ਨਾਲ ਤੂੰ ਤੇ ਤੇਰੇ ਪੁੱਤਰ ਗੁਜ਼ਾਰਾ ਕਰੋ। ਮੱਤੀ। ਤੇ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਤੇ ਨਿਤ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਮੱਤੀ। ਉਹ ਇਸ ਜੱਥੇ ਨੂੰ ਵੇਖ ਕੇ ਪਹਾੜ ਉੱਤੇ ਚੜ੍ਹ ਗਿਆ ਤੇ ਜਦ ਬੈਠ ਗਿਆ ਤੇ ਉਹਦੇ ਚੇਲੇ ਉਹਦੇ ਕੋਲ ਆਏ ਤੇ ਉਹ ਆਪਣੀ ਜ਼ੁਬਾਨ ਖੋਲ ਕੇ ਉਹਨਾਂ ਨੂੰ ਇੰਜ ਤਾਲੀਮ ਦੇਣ ਲੱਗਿਆ। ਮੱਤੀ। ਆਪਣੇ ਲਈ ਧਰਤੀ ਉੱਤੇ ਮਾਲ ਇਕੱਠਾ ਨਾ ਕਰੋ, ਜਿੱਥੇ ਕੀੜਾ ਤੇ ਜੰਗਾਲ ਖਰਾਬ ਕਰਦਾ ਏ ਤੇ ਜਿੱਥੇ ਚੋਰ ਨਕਬ ਲਾ ਕੇ ਚੋਰੀ ਕਰਦੇ ਨੇ, ਬਲਕਿ ਆਪਣੇ ਲਈ ਅਸਮਾਨ ਉੱਤੇ ਮਾਲ ਇਕੱਠਾ ਕਰੋ, ਜਿੱਥੇ ਨਾ ਕੀੜਾ ਖਰਾਬ ਕਰਦਾ ਨਾ ਜੰਗਾਲ, ਤੇ ਨਾ ਉੱਥੇ ਚੋਰ ਨਕਬ ਲਾ ਕੇ ਚੋਰੀ ਕਰਦੇ ਨੇ, ਕਿਉਂ ਜੇ ਜਿੱਥੇ ਤੇਰਾ ਮਾਲ ਏ ਉੱਥੇ ਤੇਰਾ ਦਿਲ ਵੀ ਲੱਗਿਆ ਰਹੇਗਾ। ਇਸ ਲਈ ਮੈਂ ਤੁਹਾਨੂੰ ਆਖਦਾ ਵਾਂ ਭਈ ਆਪਣੀ ਜਿੰਦ ਦੀ ਫਿਕਰ ਨਾ ਕਰਿਓ ਭਈ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ, ਤੇ ਨਾ ਆਪਣੇ ਬਦਨ ਦੀ ਭਈ ਕੀ ਪਾਵਾਂਗੇ। ਕੀ ਜਿੰਦ ਖੁਰਾਕ ਤੋਂ ਤੇ ਬਦਨ ਪੋਸ਼ਾਕ ਤੋਂ ਵੱਧ ਕੇ ਨਹੀਂ? ਹਵਾ ਦੇ ਪਰਿੰਦਿਆਂ ਨੂੰ ਵੇਖੋ, ਨਾ ਬੁਣਦੇ ਨੇ, ਨਾ ਵੱਢਦੇ ਨੇ, ਨਾ ਕੋਠੀਆਂ ਵਿੱਚ ਜਮ੍ਹਾਂ ਕਰਦੇ ਨੇ, ਫਿਰ ਵੀ ਤੁਹਾਡਾ ਅਸਮਾਨੀ ਪਿਓ ਉਹਨਾਂ ਨੂੰ ਖਵਾਉਂਦਾ ਏ। ਇਸ ਲਈ ਫਿਕਰ ਕਰਕੇ ਇਹ ਨਾ ਆਖੋ ਭਈ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ ਜਾਂ ਕੀ ਪਾਵਾਂਗੇ। ਤੁਹਾਡਾ ਅਸਮਾਨੀ ਪਿਓ ਜਾਣਦਾ ਏ ਭਈ ਤੁਸੀਂ ਇਹਨਾਂ ਸਾਰੀਆਂ ਸ਼ੈਵਾਂ ਦੇ ਮੁਹਤਾਜ ਹੋ, ਬਲਕਿ ਤੁਸੀਂ ਪਹਿਲਾਂ ਉਹਦੀ ਬਾਦਸ਼ਾਹੀ ਤੇ ਉਹਦੀ ਰਾਸਤਬਾਜ਼ੀ ਨੂੰ ਲੱਭੋ ਤੇ ਇਹ ਸਾਰੀਆਂ ਸ਼ੈਵਾਂ ਵੀ ਤੁਹਾਨੂੰ ਮਿਲ ਜਾਣਗੀਆਂ। ਯੋਹੰਨਾ। ਇਸ ਲਈ ਯਿਸੂ ਨੇ ਉਹਨਾਂ ਨੂੰ ਫੇਰ ਆਖਿਆ ਭਈ ਉਹ ਹਯਾਤੀ ਪਾਣ ਤੇ ਕਸਰਤ ਨਾਲ ਪਾਣ। ਇਫਸੀਓਂ। ਇਸ ਪਾਰੂ ਮੈਂ ਪਿਓ ਦੇ ਅੱਗੇ ਗੋਡੇ ਟੇਕਦਾ ਵਾਂ, ਜਿਹਨੇ ਅਸਮਾਨ ਤੇ ਧਰਤੀ ਦੇ ਹਰ ਖਨਵਾਦੇ ਦਾ ਨਾਂ ਰੱਖਿਆ, ਭਈ ਉਹ ਆਪਣੇ ਜਲਾਲ ਦੀ ਦੌਲਤ ਦੇ ਮੁਤਾਬਕ ਤੁਹਾਨੂੰ ਇਹ ਅਨਾਇਤ ਕਰੇ ਭਈ ਤੁਸੀਂ ਉਹਦੇ ਰੂਹ ਨਾਲ ਆਪਣੀ ਬਦਨੀ ਇਨਸਾਨੀਅਤ ਵਿੱਚ ਬਹੁਤ ਹੀ ਜ਼ੋਰ ਵਾਲੇ ਬਣ ਜਾਓ ਤੇ ਈਮਾਨ ਪਾਰੋ ਮਸੀਹ ਤੁਹਾਡੇ ਦਿਲਾਂ ਵਿੱਚ ਸਕੂਨਤ ਕਰੇ, ਤਾਂ ਜੋ ਤੁਸੀਂ ਪਿਆਰ ਵਿੱਚ ਜੜ ਫੜ ਕੇ ਤੇ ਨਿਉਂ ਕਾਇਮ ਕਰਕੇ ਸਾਰੇ ਮੁਕੱਦਸਾਂ ਸਮੇਤ ਚੰਗੀ ਤਰ੍ਹਾਂ ਪਤਾ ਕਰ ਸਕੋ ਭਈ ਉਹਦੀ ਚੌੜਾਈ ਤੇ ਲੰਬਾਈ ਤੇ ਉਚਾਈ ਤੇ ਡੂੰਘਾਈ ਕਿੰਨੀ ਏ, ਤੇ ਮਸੀਹ ਦੇ ਉਸ ਪਿਆਰ ਨੂੰ ਜਾਣ ਸਕੋ ਜਿਹੜਾ ਜਾਣਨ ਤੋਂ ਬਾਹਰ ਏ, ਤਾਂ ਜੋ ਤੁਸੀਂ ਰੱਬ ਦੀ ਸਾਰੀ ਮਾਮੂਰੀ ਨਾਲ ਭਰ ਜਾਓ। ਹੁਣ ਜਿਹੜਾ ਅਜਿਹਾ ਕਾਦਰ ਏ ਭਈ ਉਸ ਕੁਦਰਤ ਦੇ ਮੁਤਾਬਕ ਜਿਹੜੀ ਸਾਡੇ ਵਿੱਚ ਤਾਸੀਰ ਕਰਦੀ ਏ, ਸਾਡੀ ਦਰਖਾਸਤ ਤੇ ਖਿਆਲ ਨਾਲੋਂ ਬਹੁਤਾ ਕੰਮ ਕਰ ਸਕਦਾ ਏ, ਕਲੀਸਿਆ ਵਿੱਚ ਤੇ ਮਸੀਹ ਯਿਸੂ ਵਿੱਚ ਪੀੜ੍ਹੀ ਤੋਂ ਪੀੜ੍ਹੀ ਤੇ ਹਮੇਸ਼ਾ ਤੀਕਰ ਉਹਦੀ ਵਡਿਆਈ ਹੁੰਦੀ ਰਵੇ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਉਹਨਾਂ ਲਈ ਜਿਹੜੇ ਕਾਇਮ ਰਹਿਣ ਵਾਲੇ ਲਾਮਤਨਾਹੀ ਵੱਲ ਝੁਕਾਓ ਰੱਖਦੇ ਨੇ, ਅੱਜ ਬਹੁਤ ਵੱਡੀਆਂ ਬਰਕਤਾਂ ਨੇ। ਇਲਾਹੀ ਸਿਆਣ ਸਾਰੀਆਂ ਸ਼ਨਾਖਤਾਂ ਨੂੰ ਮੁਨਫਰਿਦ ਤੇ ਅਬਦੀ ਦੇ ਤੌਰ ਤੇ ਘਾਹ ਵੱਢਣ ਵਾਲੀ ਤਲਵਾਰ ਤੋਂ ਸਿਤਾਰੇ ਤਿਕਰ ਮਹਿਫੂਜ਼ ਰੱਖਦਾ ਏ। ਇਲਾਹੀ ਸਾਇੰਸ ਵਿੱਚ ਇਨਸਾਨ ਰੱਬ ਯਾਨੀ ਹਸਤੀ ਦੇ ਇਲਾਹੀ ਅਸੂਲ ਦੇ ਪਾਰੋਂ ਕਾਇਮ ਰਹਿੰਦਾ ਏ। ਧਰਤੀ ਰੱਬ ਦੇ ਹੁਕਮ ਤੇ ਇਨਸਾਨ ਦੇ ਵਰਤਣ ਲਈ ਖੁਰਾਕ ਪੈਦਾ ਕਰਦੀ ਏ। ਇਹ ਜਾਣਦਿਆਂ ਹੋਏ ਯਿਸੂ ਨੇ ਇੱਕ ਵਾਰੀ ਆਖਿਆ, ਆਪਣੀ ਜਿੰਦ ਦੀ ਫਿਕਰ ਨਾ ਕਰਿਓ ਭਈ ਅਸੀਂ ਕੀ ਖਾਵਾਂਗੇ ਤੇ ਕੀ ਪਾਵਾਂਗੇ। ਆਪਣੇ ਖਾਲਕ ਦਾ ਇਸਤਿਹਕਾਕ ਫਰਜ਼ ਕਰਦਿਆਂ ਹੋਏ ਨਹੀਂ, ਬਲਕਿ ਰੱਬ ਜਿਹੜਾ ਸਾਰਿਆਂ ਦਾ ਪਿਓ ਤੇ ਮਾਂ ਏ, ਉਹਨੂੰ ਸਮਝਦਿਆਂ ਹੋਏ ਭਈ ਉਹ ਇੰਜ ਹੀ ਇਨਸਾਨ ਨੂੰ ਖੁਰਾਕ ਤੇ ਕੱਪੜੇ ਫਰਾਹਮ ਕਰਨ ਦੇ ਕਾਬਲ ਏ, ਜਿਵੇਂ ਉਹ ਸੋਸਣ ਦੇ ਫੁੱਲਾਂ ਨਾਲ ਕਰਦਾ ਏ। ਮਵਾਦ ਉਹ ਏ ਜਿਹੜਾ ਅਬਦੀ ਏ ਤੇ ਨੇਸਤ ਹੋਣ ਤੇ ਮੁਖਾਲਫਤ ਤੋਂ ਬਚਿਆ ਏ। ਸੱਚਾਈ, ਹਯਾਤੀ ਤੇ ਪਿਆਰ ਮਵਾਦ ਨੇ, ਜਿਵੇਂ ਭਈ ਕਲਾਮ ਇਬਰਾਨੀਓ ਵਿੱਚ ਇਹ ਲਫ਼ਜ਼ ਵਰਤਦਾ ਏ, ਅਮਾਨ ਉਮੀਦ ਕੀਤੀਆਂ ਹੋਈਆਂ ਸ਼ੈਵਾਂ ਦਾ ਇਤਮਾਦ ਤੇ ਨਾ ਵੇਖੀਆਂ ਜਾਣ ਵਾਲੀਆਂ ਸ਼ੈਵਾਂ ਦਾ ਸਬੂਤ ਏ। ਰੂਹ ਜਿਹੜੀ ਸਿਆਣ, ਜਾਨ ਜਾਂ ਰੱਬ ਲਈ ਦੂਜਾ ਲਫ਼ਜ਼ ਏ, ਕੱਲਾ ਹੀ ਅਸਲੀ ਮਵਾਦ ਏ। ਰੂਹਾਨੀ ਕਾਇਨਾਤ ਜਿਹਦੇ ਵਿੱਚ ਇਨਫਰਾਦੀ ਇਨਸਾਨ ਵੀ ਸ਼ਾਮਲ ਏ, ਇੱਕ ਇਕੱਠਾ ਖਿਆਲ ਏ ਜਿਹੜਾ ਰੂਹ ਦੇ ਇਲਾਹੀ ਮਵਾਦ ਦਾ ਪਰਛਾਵਾਂ ਏ। ਹਸਤੀ ਦੀ ਅਸਲੀਅਤ ਤੇ ਤਰਤੀਬ ਨੂੰ ਉਹਦੀ ਸਾਇੰਸ ਵਿੱਚ ਫੜਨ ਲਈ ਉਹ ਸਭ ਕੁਝ ਜਿਹੜਾ ਅਸਲੀ ਏ ਉਹਦੇ ਇਲਾਹੀ ਅਸੂਲ ਦੇ ਤੌਰ ਤੇ ਤੁਹਾਨੂੰ ਰੱਬ ਦਾ ਤਸੱਵੁਰ ਕਰਨਾ ਸ਼ੁਰੂ ਕਰਨਾ ਚਾਹੀਦਾ ਏ। ਰੂਹ, ਹਯਾਤੀ, ਸੱਚਾਈ, ਪਿਆਰ, ਯਕਸਾਨੀਅਤ ਵਿੱਚ ਜੁੜ ਜਾਂਦੇ ਨੇ ਤੇ ਇਹ ਸਾਰੇ ਰੱਬ ਦੇ ਰੂਹਾਨੀ ਨਾਂ ਨੇ। ਸਾਰਾ ਕੁਝ ਮਵਾਦ
ਜ਼ਹਾਨਤ, ਹਿਕਮਤ, ਹਸਤੀ, ਲਾਫਾਨੀਅਤ, ਵਜ੍ਹਾ ਤੇ ਅਸਰ ਰੱਬ ਨਾਲ ਤਾਲੁਕ ਰੱਖਦੇ ਨੇ। ਇਹ ਉਹਦੀਆਂ ਖਸਲਤਾਂ ਨੇ, ਯਾਨੀ ਲਾਮੁਤਨਾਹੀ ਇਲਾਹੀ ਅਸੂਲ, ਪਿਆਰ ਦੇ ਅਬਦੀ ਇਜ਼ਹਾਰ। ਜਿਵੇਂ ਭਈ ਰੱਬ ਅਸਲ ਏ ਤੇ ਇਨਸਾਨ ਇਲਾਹੀ ਸ਼ਕਲ ਸੂਰਤ ਏ, ਤੇ ਇਨਸਾਨ ਨੂੰ ਸਿਰਫ ਚੰਗਿਆਈ ਦੇ ਅਸਲ, ਰੂਹ ਦੇ ਅਸਲ, ਨਾ ਭਈ ਮਾਦੇ ਦੀ ਖਾਹਿਸ਼ ਰੱਖਣੀ ਚਾਹੀਦੀ ਏ, ਤੇ ਹਕੀਕਤ ਵਿੱਚ ਇੰਜ ਹੀ ਹੋਇਆ ਏ। ਇਹ ਅਕੀਦਾ ਰੂਹਾਨੀ ਨਹੀਂ ਏ ਭਈ ਇਨਸਾਨ ਦੇ ਕੋਲ ਦੂਜਾ ਮਵਾਦ ਜਾਂ ਸਿਆਣ ਏ, ਤੇ ਇਹ ਪਹਿਲੇ ਹੁਕਮ ਨੂੰ ਤੋੜਦਾ ਏ ਭਈ ਤੂੰ ਇੱਕ ਰੱਬ, ਇੱਕ ਸਿਆਣ ਨੂੰ ਮੰਨੀ। ਮਾਦੀ ਇਨਸਾਨ ਆਪਣੇ ਆਪ ਨੂੰ ਮਾਦੀ ਵਿਖਾਲੀ ਦਿੰਦਾ ਏ, ਜਦਕਿ ਇਨਸਾਨ ਸ਼ਬੀਹ, ਖਿਆਲ ਏ। ਫਰੇਬ ਨਜ਼ਰੀ, ਪਾਪ, ਬਿਮਾਰੀ ਤੇ ਮੌਤ ਮਾਦੀ ਫਹਿਮ ਦੀ ਝੂਠੀ ਗਵਾਹੀ ਤੋਂ ਜਨਮ ਲੈਂਦੇ ਨੇ, ਜਿਹੜੀ ਲਾਮਹਿਦੂਦ ਰੂਹ ਦੇ ਮਰਕਜ਼ੀ ਫਾਸਲੇ ਤੋਂ ਬਾਹਰ ਇੱਕ ਫਰਜ਼ੀ ਨਜ਼ਰੀਏ ਤੋਂ ਸਿਆਣ ਤੇ ਅਸਲ ਦੀ ਮੁੜੀ ਹੋਈ ਤਸਵੀਰ ਪੇਸ਼ ਕਰਦੀ ਏ, ਜਿਹਦੇ ਵਿੱਚ ਹਰ ਸ਼ੈ ਉੱਤੋਂ ਲੈ ਕੇ ਹੇਠਾਂ ਤਿੱਕਰ ਪੁੱਠੀ ਹੋਈ ਹੁੰਦੀ ਏ। ਇਹ ਇੱਕ ਝੂਠਾ ਮਫਰੂਜ਼ਾ ਖਿਆਲ ਏ ਭਈ ਇੱਥੇ ਕੋਈ ਮਾਦੀ ਮਵਾਦ ਰੂਹ ਦਾ ਮੁਖਾਲਫ ਏ। ਰੂਹ, ਰੱਬ, ਲਾਮਹਿਦੂਦ ਸਭ ਕੁਝ ਏ। ਰੂਹ ਦਾ ਕੋਈ ਮੁਖਾਲਫ ਨਹੀਂ ਹੋ ਸਕਦਾ। ਬਸ਼ਰ ਦੇ ਝੂਠੇ ਅਕੀਦਿਆਂ ਵਿੱਚੋਂ ਇੱਕ ਇਹ ਹੈ ਭਈ ਮਾਦਾ ਅਸਲੀ ਏ ਜਾਂ ਇਹਦੇ ਵਿੱਚ ਅਹਿਸਾਸ ਜਾਂ ਹਯਾਤੀ ਏ, ਤੇ ਇਹ ਅਕੀਦਾ ਬਸ ਇੱਕ ਫਰਜ਼ੀ ਫਾਨੀ ਸ਼ਾਊਰ ਵਿੱਚ ਮੌਜੂਦ ਹੁੰਦਾ ਏ। ਇਸ ਲਈ ਜਦੋਂ ਅਸੀਂ ਰੂਹ ਤੇ ਸੱਚਾਈ ਤਿੱਕਰ ਰਸਾਈ ਪਾਉਂਦੇ ਹਾਂ ਤੇ ਅਸੀਂ ਮਾਦੇ ਦਾ ਸ਼ਾਊਰ ਗਵਾ ਦਿੰਦੇ ਹਾਂ। ਇਸ ਗੱਲ ਦੇ ਇਤਰਾਫ ਲਈ ਭਈ ਕਾਫੀ ਮਵਾਦ ਹੋ ਸਕਦਾ ਏ, ਇੱਕ ਹੋਰ ਇਤਰਾਫ ਦੀ ਲੋੜ ਏ, ਯਾਨੀ ਭਈ ਰੂਹ ਲਾਮਹਿਦੂਦ ਨਹੀਂ ਏ, ਤੇ ਇਹ ਭਈ ਮਾਦਾ ਖੁਦ ਤਖਲੀਕੀ, ਖੁਦ ਮੌਜੂਦ ਤੇ ਹਮੇਸ਼ਾ ਰਹਿਣ ਵਾਲਾ ਏ। ਇਹਦੇ ਨਾਲ ਇਹ ਗੱਲ ਸਾਹਮਣੇ ਆਉਂਦੀ ਏ ਭਈ ਇੱਥੇ ਦੋ ਹਮੇਸ਼ਾ ਦੀਆਂ ਵਜ੍ਹਾ ਨੇ, ਜਿਹੜੀਆਂ ਹਮੇਸ਼ਾ ਇੱਕ ਦੂਜੇ ਦੀਆਂ ਮੁਤਹਾਰਬ ਰਹਿੰਦੀਆਂ ਨੇ। ਫਿਰ ਵੀ ਅਸੀਂ ਵੇਖਦੇ ਹਾਂ ਭਈ ਰੂਹ ਆਲਾ ਤੇ ਹਰ ਥਾਂ ਮੌਜੂਦ ਏ। ਰੂਹ ਲਾਮਹਿਦੂਦ ਤੇ ਆਲਾ ਏ। ਜਿੰਦ ਵਿੱਚ ਲਾਮਹਿਦੂਦ ਵਸਾਇਲ ਨੇ, ਜਿਨ੍ਹਾਂ ਤੋਂ ਇਨਸਾਨ ਨੂੰ ਬਰਕਤ ਦੇਣੀ ਹੁੰਦੀ ਏ, ਤੇ ਖੁਸ਼ੀ ਹੋਰ ਆਸਾਨੀ ਨਾਲ ਹਾਸਲ ਕੀਤੀ ਜਾਂਦੀ ਏ, ਤੇ ਸਾਡੇ ਕਬਜ਼ੇ ਵਿੱਚ ਹੋਰ ਮਹਿਫੂਜ਼ ਰਵੇਗੀ ਜੇ ਜਿੰਦ ਵਿੱਚ ਤਲਾਸ਼ ਕੀਤੀ ਜਾਵੇਗੀ। ਸਿਰਫ ਬੁਲੰਦ ਲੁਤਫੀ ਲਾਫਾਨੀ ਇਨਸਾਨ ਦੇ ਨਕੂਸ਼ਾਂ ਨੂੰ ਤਸੱਲੀ ਬਖਸ਼ ਬਣਾ ਸਕਦੇ ਨੇ। ਅਸੀਂ ਜ਼ਾਤੀ ਫਹਿਮ ਦੀਆਂ ਹੱਦਾਂ ਵਿੱਚ ਖੁਸ਼ੀ ਨੂੰ ਮਹਿਦੂਦ ਨਹੀਂ ਕਰ ਸਕਦੇ। ਉਹ ਖਾਹਿਸ਼ ਜਿਹੜੀ ਨੇਕੀ ਦੀ ਭੁੱਖ ਵੱਲ ਲੈ ਜਾਂਦੀ ਏ, ਉਹ ਸਾਡੇ ਪਿਓ ਦੀ ਬਰਕਤ ਏ, ਤੇ ਉਹ ਸਾਡੇ ਕੋਲ ਖਾਲੀ ਪਰਤ ਕੇ ਨਹੀਂ ਆਉਂਦੀ। ਰੱਬ ਤਾਰੀਫ ਤੋਂ ਮਾਇਲ ਹੋ ਕੇ ਇਹਦੇ ਤੋਂ ਬਹੁਤਾ ਸਾਡੇ ਲਈ ਨਹੀਂ ਕਰਦਾ ਜੋ ਉਹ ਪਹਿਲਾਂ ਹੀ ਕਰ ਚੁੱਕਿਆ ਏ। ਨਾ ਹੀ ਲਾਮਹਿਦੂਦ ਸਾਰੀ ਭਲਾਈ ਅਤਾ ਕਰਨ ਵਿੱਚ ਘਾਟਾ ਕਰ ਸਕਦਾ ਏ, ਕਿਉਂ ਜੇ ਉਹ ਨਾ ਬਦਲਣ ਵਾਲੀ ਸਿਆਣ ਤੇ ਪਿਆਰ ਏ। ਮਸੀਹੀ ਲੋਕੀ ਮਖਫੀ ਖੂਬਸੂਰਤੀ ਤੇ ਫਜ਼ਲ ਨਾਲ ਸ਼ਾਦਮਾਨ ਹੁੰਦੇ ਨੇ, ਜਿਹੜਾ ਜੱਗ ਤੋਂ ਲੁਕਿਆ ਪਰ ਰੱਬ ਉੱਤੇ ਜ਼ਾਹਰ ਹੁੰਦਾ ਏ। ਖੁਦ ਫਰਾਮੋਸ਼ੀ, ਪਾਕੀਜ਼ਗੀ ਤੇ ਅਹਿਸਾਸ ਲਗਾਤਾਰ ਦੁਆਵਾਂ ਨੇ। ਮਸ਼ਕ ਨਾ ਪਈ ਪੇਸ਼ਾ, ਫਹਿਮ ਨਾ ਪਈ ਈਮਾਨ, ਕਾਦਰ ਮੁਤਲਕ ਦੇ ਕੰਨ ਤੇ ਦਸਤੇ ਰਾਸਤ ਹਾਸਲ ਕਰਦੇ ਨੇ, ਤੇ ਬੇਸ਼ੱਕ ਇਹ ਬੇਇੰਤਹਾ ਨੇਮਤਾਂ ਨਿਛਾਵਰ ਕਰਵਾਉਂਦੇ ਨੇ। ਜੋ ਕੁਝ ਵੀ ਸਿਆਣ, ਸੱਚਾਈ ਜਾਂ ਪਿਆਰ ਤੋਂ ਮੁਤਾਸਰ ਹੋਵੇ, ਭਾਵੇਂ ਇਹ ਗੀਤ, ਵਾਜ਼ ਜਾਂ ਸਾਇੰਸ ਹੋਵੇ, ਉਹ ਭੁੱਖੇ ਨੂੰ ਖਾਣਾ ਖਵਾਉਂਦਿਆਂ ਤੇ ਤਰਿਆਏ ਨੂੰ ਹਯਾਤੀ ਦਾ ਪਾਣੀ ਦਿੰਦਿਆਂ ਹੋਏ ਇਨਸਾਨੀ ਖਾਨਦਾਨ ਨੂੰ ਮਸੀਹ ਦੇ ਮੇਜ਼ ਤੋਂ ਤਸੱਲੀ ਦੇ ਟੁਕੜਿਆਂ ਨਾਲ ਬਾਬਰਕਤ ਬਣਾਉਂਦੇ ਨੇ। ਮਵਾਦ, ਹਯਾਤੀ, ਜ਼ਹਾਨਤ, ਸੱਚਾਈ ਤੇ ਪਿਆਰ ਜਿਹੜੇ ਰੱਬ ਨੂੰ ਬਣਾਉਂਦੇ ਨੇ, ਉਹਦੀਆਂ ਬਣਾਈਆਂ ਹੋਈਆਂ ਸ਼ੈਵਾਂ ਤੋਂ ਮੁਨਕਸ ਹੁੰਦੇ ਨੇ, ਤੇ ਜਦੋਂ ਅਸੀਂ ਬਦਨੀ ਹਿੱਸਾਂ ਦੀ ਝੂਠੀ ਗਵਾਹੀ ਨੂੰ ਸਾਇੰਸੀ ਹਕੀਕਤਾਂ ਦੇ ਹੇਠਾਂ ਕਰਦੇ ਹਾਂ, ਤੇ ਅਸੀਂ ਇਸ ਅਸਲੀ ਮੁਸ਼ਾਬਤ ਤੇ ਪਰਛਾਵੇਂ ਨੂੰ ਹਰ ਪਾਸੇ ਵੇਖਾਂਗੇ। ਹਯਾਤੀ ਵਜੂਦੀਅਤ ਨਾਲ, ਸੱਚਾਈ ਰਾਸਤੀ ਨਾਲ, ਰੱਬ ਨੇਕੀ ਨਾਲ ਮੁਨਕਸ ਹੁੰਦਾ ਏ, ਜਿਹੜੇ ਆਪਣੀ ਸਲਾਮਤੀ ਤੇ ਇਸਤਕਲਾਲ ਨੂੰ ਅਨਾਇਤ ਕਰਦੇ ਨੇ। ਮੁਹੱਬਤ ਬੇਗਰਜ਼ੀ ਨਾਲ ਮੁਅੱਤਰ ਹੋ ਕੇ ਸਾਰਿਆਂ ਨੂੰ ਖੂਬਸੂਰਤੀ ਤੇ ਲੋੜ ਨਾਲ ਨਿਭਾਉਂਦੀ ਏ। ਸਾਡੇ ਪੈਰਾਂ ਹੇਠਾਂ ਘਾਹ ਖਾਮੋਸ਼ੀ ਨਾਲ ਆਖਦੀ ਏ ਭਈ ਹਲੀਮ ਧਰਤੀ ਦੇ ਵਾਰਸ ਹੋਣਗੇ। ਮਾਮੂਲੀ ਕਤਲਬ ਦੀ ਝਾੜੀ ਆਪਣੀ ਮਿੱਠੀ ਖੁਸ਼ਬੂ ਅਸਮਾਨ ਵੱਲ ਘੱਲਦੀ ਏ। ਵੱਡੀ ਚੱਟਾਨ ਆਪਣਾ ਪਰਛਾਵਾਂ ਤੇ ਪਨਾਹ ਦਿੰਦੀ ਏ। ਸੂਰਜ ਦੀ ਲੋਅ ਚਰਚ ਦੇ ਗੁੰਬਦ ਵਿੱਚੋਂ ਚਮਕਦੀ ਏ, ਕੈਦਖਾਨੇ ਉੱਤੇ ਡਿੱਗਦੀ ਏ, ਬਿਮਾਰ ਦੇ ਕਮਰੇ ਵਿੱਚ ਪੈਂਦੀ ਏ, ਫੁੱਲਾਂ ਨੂੰ ਰੌਸ਼ਨ ਕਰਦੀ ਏ, ਧਰਤੀ ਦੇ ਮੰਜ਼ਰ ਨੂੰ ਸੋਹਣਾ ਬਣਾਉਂਦੀ ਏ, ਧਰਤੀ ਨੂੰ ਬਰਕਤ ਦਿੰਦੀ ਏ। ਇਨਸਾਨ ਉਹਦੀ ਸ਼ਬੀਹ ਉੱਤੇ ਬਣਾਏ ਜਾਣ ਨਾਲ ਪੂਰੀ ਧਰਤੀ ਉੱਤੇ ਰੱਬ ਦੀ ਹਾਕਮੀਅਤ ਦਾ ਪਰਛਾਵਾਂ ਬਣਦਾ ਤੇ ਮਲਕੀਅਤ ਰੱਖਦਾ ਏ। ਇਨਸਾਨ ਦੇ ਨਾਲ ਰੱਬ ਦੇ ਸਾਇੰਸੀ ਤਾਲੁਕ ਵਿੱਚ
ਅਸੀਂ ਵੇਖਦੇ ਹਾਂ ਭਈ ਜਿਹੜਾ ਕੋਈ ਇੱਕ ਨੂੰ ਬਰਕਤ ਦਿੰਦਾ ਏ ਉਹ ਸਾਰਿਆਂ ਨੂੰ ਬਰਕਤ ਦਿੰਦਾ ਏ। ਜਿਵੇਂ ਯਿਸੂ ਨੇ ਰੋਟੀਆਂ ਤੇ ਮੱਛੀਆਂ ਦੇ ਪਾਰੋਂ ਜ਼ਾਹਰ ਕੀਤਾ ਭਈ ਮੁਹੱਈਆ ਕਰਨ ਦਾ ਵਸੀਲਾ ਰੂਹ ਏ ਨਾ ਕਿ ਮਾਦਾ। ਕੀ ਇਹ ਈਮਾਨ ਰੱਖਣਾ ਕੁਫਰ ਦੀ ਇੱਕ ਕਿਸਮ ਨਹੀਂ ਭਈ ਮਸੀਹਾ ਵਰਗਾ ਇੱਕ ਵੱਡਾ ਕੰਮ ਜਿਹੜਾ ਉਹਨੇ ਆਪਣੇ ਆਪ ਲਈ ਜਾਂ ਰੱਬ ਲਈ ਕੀਤਾ, ਉਹਨੂੰ ਹਮੇਸ਼ਾ ਦੀ ਹਮਾਂਗੀ ਨੂੰ ਬਰਕਰਾਰ ਰੱਖਣ ਲਈ ਯਿਸੂ ਦੇ ਨਮੂਨੇ ਤੋਂ ਕੋਈ ਮਦਦ ਲੈਣ ਦੀ ਲੋੜ ਨਹੀਂ ਸੀ, ਪਰ ਇਨਸਾਨਾਂ ਨੂੰ ਇਸ ਮਦਦ ਦੀ ਲੋੜ ਸੀ ਤੇ ਯਿਸੂ ਨੇ ਇਹਦੇ ਲਈ ਉਹ ਰਾਹ ਵਿਖਾਈ। ਇਲਾਹੀ ਪਿਆਰ ਨੇ ਹਮੇਸ਼ਾ ਇਨਸਾਨ ਦੀ ਲੋੜ ਨੂੰ ਪੂਰਾ ਕੀਤਾ ਹੈ ਤੇ ਹਮੇਸ਼ਾ ਪੂਰਾ ਕਰੇਗੀ। ਇਸ ਗੱਲ ਦਾ ਤਸੱਵੁਰ ਕਰਨਾ ਠੀਕ ਨਹੀਂ ਭਈ ਯਿਸੂ ਨੇ ਬਸ ਕੁਝ ਖਾਸ ਤਾਦਾਦ ਵਿੱਚ ਜਾਂ ਥੋੜੇ ਜਿਹੇ ਵੇਲੇ ਤੀਕਰ ਸ਼ਫਾ ਦੇਣ ਲਈ ਇਲਾਹੀ ਤਾਕਤ ਦਾ ਮੁਜ਼ਾਹਰਾ ਕੀਤਾ, ਕਿਉਂ ਜੇ ਇਲਾਹੀ ਪਿਆਰ ਸਾਰੇ ਲੋਕਾਂ ਲਈ ਹਰ ਵੇਲੇ ਸਭ ਕੁਝ ਦਿੰਦੀ ਏ। ਫਜ਼ਲ ਦਾ ਮੌਜਜ਼ਾ ਮੁਹੱਬਤ ਲਈ ਕੋਈ ਮੌਜਜ਼ਾ ਨਹੀਂ ਏ। ਯਿਸੂ ਨੇ ਮਾਦੀਅਤ ਦੀ ਨਾਅਹਲੀਅਤ ਨੂੰ ਉਹਦੇ ਨਾਲ ਰੂਹ ਦੀ ਲਾਮਹਿਦੂਦ ਕਾਬਲੀਅਤ ਨੂੰ ਜ਼ਾਹਰ ਕੀਤਾ। ਇੰਜ ਗਲਤੀ ਕਰਨ ਵਾਲੇ ਇਨਸਾਨੀ ਫਹਿਮ ਨੂੰ ਖੁਦ ਦੀਆਂ ਸਜ਼ਾਵਾਂ ਤੋਂ ਬਚਣ ਤੇ ਇਲਾਹੀ ਸਾਇੰਸ ਵਿੱਚ ਤਹਫੁਜ਼ ਲੱਭਣ ਵਿੱਚ ਮਦਦ ਕੀਤੀ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।